ਸੰਗਤਾਂ ਨੂੰ ਕੋਈ ਜਾਣਕਾਰੀ ਦੇਣ ਦੇ ਲਈ ਜਿਹੜਾ ਇਹ ਸਮੂਹ ਸਟਾਫ ਲਈ ਜਿਹੜਾ ਡਰੈਸ ਕੋਡ ਲਾਗੂ ਕੀਤਾ ਗਿਆ। ਸੇਵਾਦਾਰਾਂ ਦੇ ਨੀਲਾ ਚੋਲਾ, ਪੀਲੀ ਦਸਤਾਰ ਤੇ ਚਿੱਟਾ ਪਜਾਮਾ ਪਾ ਕੇ ਪ੍ਰਕਰਮਾਂ 'ਚ ਡਿਊਟੀ ਕਰ ਰਹੇ ਨੇ। ਇਸ ਡਿਊਟੀ ਦੇ ਦੌਰਾਨ ਉਹਨਾਂ ਨੇ ਆਪਣਾ ਸ਼ਨਾਖਤੀ ਕਾਰਡ ਪਾਉਣਾ ਜ਼ਰੂਰੀ ਆ। ਪੰਜਾਬ ਤੋਂ ਬਾਹਰ ਦੀ ਸੰਗਤ ਨੂੰ ਬਹੁਤ ਸਾਰੀਆਂ ਗੱਲਾਂ ਦਾ ਤੇ ਮਰਿਆਦਾ ਦਾ ਜਾਣਕਾਰੀ ਦੇਣ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਗਾਈਡ ਦਾ ਪ੍ਰਬੰਧ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਸੰਗਤਾਂ ਦੀ ਜਿਹੜੀ ਆਮਦ ਆ ਲਗਭਗ ਲੱਖਾਂ ਦੇ ਵਿੱਚ ਹੁੰਦੀ ਆ। ਹੁਣ 9 ਫਰਵਰੀ ਤੋਂ ਜਿਹੜੀ ਇਹ ਸੰਗਤ ਦੀ ਆਮਦ ਆ ਬਹੁਤ ਜ਼ਿਆਦੇ ਆ। ਸੋ ਸੰਗਤ ਦੀ ਵੱਧ ਆਵਾਜਾਈ ਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਦੇ ਮੁਤਾਬਕ ਸੰਗਤਾਂ ਦੇ ਲਈ ਸਹੂਲਤ ਦੇ ਲਈ ਸੰਗਤਾਂ ਨੂੰ ਕੋਈ ਜਾਣਕਾਰੀ ਦੇਣ ਦੇ ਲਈ ਜਿਹੜਾ ਇਹ ਸਮੂਹ ਸਟਾਫ ਲਈ ਜਿਹੜਾ ਡਰੈਸ ਕੋਡ ਲਾਗੂ ਕੀਤਾ ਗਿਆ। ਜਿੰਨੇ ਵੀ ਪ੍ਰਕਰਮਾਂ 'ਚ ਸਾਡੇ ਸੇਵਾਦਾਰ ਡਿਊਟੀ ਨਿਭਾ ਰਹੇ ਨੇ, ਇਹ ਸੇਵਾਦਾਰਾਂ ਦੇ ਨੀਲਾ ਚੋਲਾ, ਪੀਲੀ ਦਸਤਾਰ ਤੇ ਚਿੱਟਾ ਪਜਾਮਾ ਪਾ ਕੇ ਪ੍ਰਕਰਮਾਂ 'ਚ ਡਿਊਟੀ ਕਰ ਰਹੇ ਨੇ। ਇਸ ਡਿਊਟੀ ਦੇ ਦੌਰਾਨ ਉਹਨਾਂ ਨੇ ਆਪਣਾ ਸ਼ਨਾਖਤੀ ਕਾਰਡ ਪਾਉਣਾ ਜ਼ਰੂਰੀ ਆ। ਕੱਲ ਤੋਂ ਹੀ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਹੋਏ ਆਦੇਸ਼ਾਂ ਮੁਤਾਬਕ ਇਹਨਾਂ ਨੂੰ ਮੀਟਿੰਗ ਕਰਕੇ ਇਹ ਸਾਰਿਆਂ ਨੂੰ ਜਾਣਕਾਰੀ ਇਹਦੀ ਦੇ ਦਿੱਤੀ ਸਨ। ਤੇ ਜਦੋਂ ਵੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੀ ਆ ਤਾਂ ਜਿੱਥੇ ਘੰਟਾ ਘਰ ਵਾਲੀ ਸਾਈਡ ਤੋਂ ਜਦੋਂ ਅਸੀਂ ਐਂਟਰੀ ਕਰਦੇ ਆ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਗਾਈਡ ਨੇ, ਜਿਹੜੀ ਸੰਗਤ ਪੰਜਾਬ ਤੋਂ ਆਉਂਦੀ ਆ ਉਹ ਜ਼ਿਆਦਾਤਰ ਜਾਣਕਾਰੀ ਰੱਖਦੀ ਆ, ਪਰ ਪੰਜਾਬ ਤੋਂ ਬਾਹਰ ਦੀ ਸੰਗਤ ਨੂੰ ਬਹੁਤ ਸਾਰੀਆਂ ਗੱਲਾਂ ਦਾ ਤੇ ਮਰਿਆਦਾ ਦਾ ਜਾਣਕਾਰੀ ਦੇਣ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਗਾਈਡ ਦਾ ਪ੍ਰਬੰਧ ਕੀਤਾ ਗਿਆ। ਸਾਡੇ ਹਰ ਸਮੇਂ ਉਸ ਰਸਤੇ ਘੰਟਾ ਘਰ ਵਾਲੀ ਸਾਈਡ ਤੇ ਉੱਥੇ 3 ਗਾਈਡ ਹਰ ਰੋਜ਼ ਉੱਥੇ ਰਹਿੰਦੇ ਨੇ। ਉਹ ਪਹਿਲਾਂ ਸੰਗਤਾਂ ਨੂੰ ਜਿਹੜੇ ਆਦਰ ਸਟੇਟ ਆ ਉਹਨਾਂ ਨੂੰ ਤੇ ਜਿਨ੍ਹਾਂ ਨੂੰ ਜਾਣਕਾਰੀ ਦੀ ਲੋੜ ਆ ਉਹਨਾਂ ਨੂੰ ਉਹ ਜਾਣਕਾਰੀ ਦੇ ਕੇ ਤੇ ਫਿਰ ਜਾਣਕਾਰੀ ਲੈ ਕੇ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਸ਼ਾਮਲ ਹੁੰਦੀ ਆ ਤੇ ਉਹ ਮਰਿਆਦਾ ਮੁਤਾਬਕ ਉਹ ਜਿਹੜੀ ਆ ਮੱਥਾ ਟੇਕਦੀ ਆ। ਤੇ ਬਹੁਤ ਸਾਰੀਆਂ ਸੰਗਤਾਂ ਨੂੰ ਇਹ ਹੁਣ ਇੱਕ ਵੱਡੀ ਸਹੂਲਤ ਮਿਲ ਜਾਣੀ ਆ। ਕਈ ਵਾਰ ਸੰਗਤਾਂ ਨੂੰ ਕੋਈ ਜਾਣਕਾਰੀ ਲੈਣੀ ਹੁੰਦੀ ਸੀਗੀ, ਜਿਵੇਂ ਕਿ ਸੰਗਤਾਂ ਨੂੰ ਸਰਾਂ 'ਚ ਜਾਣਾ ਜਾਂ ਲੰਗਰ 'ਚ ਜਾਣਾ, ਹੋਰ ਕੋਈ ਗੱਲਾਂ ਬਾਤਾਂ ਬਾਰੇ ਪਤਾ ਕਰਨਾ, ਤਾਂ ਉਹ ਸਾਡੇ ਜਿਹੜੇ ਇਹ ਸੇਵਾਦਾਰ ਮੁਲਾਜ਼ਮ ਪ੍ਰਕਰਮਾਂ 'ਚ ਖੜੇ ਨੇ ਤਾਂ ਇਹਨਾਂ ਤੋਂ ਇਹ ਜਾਣਕਾਰੀ ਹਾਸਲ ਕਰ ਸਕਦੀ ਹੈ।